ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਖਬਰ ਤੇ ਨਜ਼ਰ ਸ਼ਨੀਚਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਟਾਈਮ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਜ਼ ਰੀਨਿਊ ਦਾ ਸਮਾਂ ਚੱਲ ਰਿਹਾ ਹੈ। ਤੁਸੀਂ ਵੀ ਇੰਸ਼ੋਰੈਂਸ ਬਾਰੇ ਪਤਾ ਕਰਨਾ ਹੋਵੇ, ਇਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ, ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਸੈਂਟਨੈਲਾ ਤੇ ਮਡੇਰਾ 'ਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-270-0113 2092770113 ਤੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨੌਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਮਿੰਟੂ ਜੀ, ਕਹਿੰਦੇ ਹੁਣ ਵਿਆਹ ਤੋਂ ਬਾਅਦ ਔਰਤਾਂ ਵੱਲੋਂ ਪਰਿਵਾਰਾਂ ਤੇ ਦਰਜ ਕਰਵਾਏ ਜਾਂਦੇ ਕੇਸਾਂ ਤੇ ਹਾਈ ਕੋਰਟ ਨੇ ਸਵਾਲ ਖੜੇ ਕੀਤੇ। ਦੇਖੋ, ਇਹ ਮਸਲਾ ਬੜਾ ਗੰਭੀਰ ਆ। ਪਿੱਛੇ ਜੇ ਸੁਪਰੀਮ ਕੋਰਟ ਨੇ ਵੀ ਏਦਾਂ ਦੀ ਇੱਕ ਹਦਾਇਤ ਜਾਰੀ ਕਰ ਦਿੱਤੀ ਸੀ, ਬਾਅਦ ਦੇ ਵਿੱਚ ਫੇਰ ਕਹਿੰਦੇ ਕਿ ਨਹੀਂ, ਯਕਾ ਸਥਿਤੀ ਹੈ ਜਿਹੜੀ ਉਹ ਬਰਕਰਾਰ ਰੱਖੋ। ਪਰ ਇਹ ਇੱਕ ਮੁਸ਼ਕਲ ਹੈ। ਵੈਸੇ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਗ੍ਰਹਿਣੀਆਂ ਹੁੰਦੀਆਂ ਨੇ ਸ਼ਾਦੀ ਤੋਂ ਬਾਅਦ ਕਈ ਦਫਾ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ, ਪਰ ਬਹੁਤ ਮੌਕਿਆਂ ਤੇ ਹੁਣ ਏਦਾਂ ਦੀਆਂ ਸ਼ਿਕਾਇਤਾਂ ਨਿਕਲ ਕੇ ਆਉਂਦੀਆਂ ਜਿੱਥੇ ਪਰਿਵਾਰ ਗੁਹਾਰਾਂ ਲਾਉਂਦੇ ਆ ਕਿ ਸਾਨੂੰ ਨਜਾਇਜ਼ ਹੀ ਰਗੜ ਕੱਟਣਾ ਪਊ। ਸੋ ਇਸ ਤਰ੍ਹਾਂ ਦਾ ਹੀ ਮਸਲਾ ਇੱਕ ਹਾਈ ਕੋਰਟ ਦੇ ਵਿੱਚ ਵੀ ਸੀਗਾ। ਹਾਈ ਕੋਰਟ ਨੇ ਉਸ ਮਸਲੇ ਨੂੰ ਵਿਚਾਰ ਕੇ ਹੁਣ ਆਖਿਆ ਕਿ ਭਾਈ ਗੱਲ ਸੁਣੋ, ਜਿਹੜੀਆਂ ਇਹ ਬੀਬੀਆਂ ਸ਼ਿਕਾਇਤਾਂ ਕਰਦੀਆਂ ਤੇ ਉਹਨਾਂ ਦੀ ਸ਼ਿਕਾਇਤ ਤੇ ਸਾਰੇ ਦੇ ਸਾਰੇ ਟੱਬਰ ਨੂੰ ਬੰਨ੍ਹ ਦੇਣਾ, ਇਹ ਪ੍ਰਵਿਰਤੀ ਹੁਣ ਬੰਦ ਕਰੋ, ਇਹਦਾ ਕੰਮ ਨਹੀਂ ਚੱਲਦਾ। ਇਹ ਇੱਕ ਬਹੁਤ ਵੱਡੀ ਟਿੱਪਣੀ ਆ, ਕਿਉਂਕਿ ਸਾਡੇ ਪੰਜਾਬ ਦੇ ਵਿੱਚੋਂ ਵੀ ਜੇ ਤੁਸੀਂ ਦੇਖੋਗੇ ਜੇਲ੍ਹਾਂ ਦੇ ਅੰਦਰ ਝਾਕ ਕੇ, ਤਾਂ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਆ ਜਿਹੜੇ ਇਹ ਦਾਅਵਾ ਕਰਦੇ ਆ ਕਿ ਸਾਡਾ ਕੋਈ ਕਸੂਰ ਨਹੀਂ ਸੀ, ਸਾਡਾ ਕੋਈ ਦੋਸ਼ ਨਹੀਂ ਸੀਗਾ, ਸਾਨੂੰ ਐਵੇਂ ਰਗੜ ਦਿੱਤਾ ਕਿਉਂਕਿ ਅਸੀਂ ਲਾੜੇ ਦੇ ਜਾਂ ਉਹਦੇ ਘਰ ਵਾਲੇ ਦੇ ਰਿਸ਼ਤੇਦਾਰ ਸਨ। ਤੇ ਇਹ ਸ਼ਿਕਾਇਤਾਂ ਨੇ ਹਮੇਸ਼ਾ ਰਹਿੰਦੀਆਂ ਨੇ। ਉਹ ਹਾਈ ਕੋਰਟ ਨੇ ਜਿਸ ਤਰ੍ਹਾਂ ਦੀ ਇਹ ਟਿੱਪਣੀ ਕੀਤੀ ਆ, ਉਹ ਤੋਂ ਇਹੋ ਹੀ ਲੱਗਦਾ ਕਿ ਹਾਲੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਕਮਤੀ ਨਹੀਂ ਹੈ, ਇਹਨਾਂ ਚੀਜ਼ਾਂ ਦੇ ਵਿੱਚ ਕਮੀ ਨਹੀਂ ਆਈ ਹੈ। ਹਾਲਾਂਕਿ ਇਹ ਕਾਨੂੰਨ ਬਣਿਆ ਨੂੰ ਬਹੁਤ ਚਿਰ ਹੋ ਗਿਆ, ਤਾਂ ਜ਼ਰੂਰਤ ਹੈ ਕਿ ਇਸ ਕਾਨੂੰਨ ਦੇ ਵਿੱਚ ਵੀ ਰਿਫਾਰਮਸ ਥੋੜੇ ਬਹੁਤ ਕੀਤੇ ਜਾਣ। ਇਹ ਘਟਨਾ ਜਿਹੜੀ ਵਿਚਾਰੀ ਆ, ਉਹਦੇ ਤੋਂ ਇੱਕ ਘਟਨਾ ਹੋਰ ਵੀ ਚੇਤੇ ਆਉਂਦੀ ਆ ਕਿ ਇਸ ਤਰ੍ਹਾਂ ਦੀ ਇੱਕ ਸ਼ਿਕਾਇਤ ਜਿਹੜੀ ਆ ਉਹ ਬੀਬੀ ਨੇ ਹਾਈ ਕੋਰਟ 'ਚ ਲਿਆਂਦੀ ਸੀਗੀ। ਉਹ ਬੀਬੀ ਕਹਿੰਦੀ ਕਿ ਮੇਰੇ ਭਰਾ ਦੇ ਨਾਲ ਜਿਹੜੀ ਔਰਤ ਵਿਆਹੀ ਆ ਜਿਹਨੇ ਸਾਡੇ ਤੇ ਕੇਸ ਦਰਜ ਕੀਤਾ, ਉਹਦਾ ਕੇਸ ਤੇ ਚੰਗੀ ਤਰ੍ਹਾਂ ਵੇਖੋ, ਉਹਨੇ ਸ਼ਿਕਾਇਤ ਕੀ ਦਰਜ ਕਰਵਾਈ ਹੈ, ਜਦਕਿ ਸਾਨੂੰ ਸਾਰੇ ਟੱਬਰ ਨੂੰ ਉਹਨੇ ਬੰਨ ਕੇ ਬਿਠਾਤਾ। ਤਾਂ ਸ਼ਿਕਾਇਤ ਕੀ ਸੀਗੀ ਕਿ ਉਹ ਕਹਿੰਦੀ ਕਿ ਮੇਰੇ ਨਾਲ ਕਰੂਰਤਾ ਕੀਤੀ ਜਾਂਦੀ ਹੈ। ਕਰੂਰਤਾ ਕਿੱਦਾਂ ਕੀਤੀ ਜਾਂਦੀ ਆ? ਕਹਿੰਦੀ ਕਿ ਜਿਹੜੀ ਮੇਰੀ ਨਨਾਣ ਆ ਉਹ ਲੈਂਡਲਾਈਨ ਨੰਬਰ ਨਹੀਂ ਕਿਸੇ ਨੂੰ ਦੇਣ ਦਿੰਦੀ, ਟੈਲੀਵਿਜ਼ਨ ਨਹੀਂ ਦੇਖਣ ਦਿੰਦੀ, ਮੰਗਲਵਾਰ ਮੇਰੇ ਤੋਂ ਆਂਡੇ ਬਣਵਾਉਂਦੀ ਆ, ਵੀਰਵਾਰ ਵਰਤ ਨਹੀਂ ਰੱਖਣ ਦੇ। ਤਾਂ ਉਹ ਅਦਾਲਤ ਨੇ ਵੇਖਿਆ, ਉਹ ਕਹਿੰਦੇ ਕਿ ਇਹ ਕਰੂਰਤਾ ਕਿਹੜੇ ਪਾਸਿਓਂ ਆ, ਤੁਸੀਂ ਦੱਸੋ ਤੇ ਸਹੀ, ਇਹ ਕਰੂਰਤਾ ਦੀ ਪਰਿਭਾਸ਼ਾ ਕੀ ਆ? ਇਹੋ ਜਿਹੀਆਂ ਸ਼ਿਕਾਇਤਾਂ ਜਿਹੜੀਆਂ ਉਹ ਇਹੋ ਜਿਹੇ ਮਾਮਲਿਆਂ 'ਚ ਪਹੁੰਚਦੀਆਂ। ਹਾਈ ਕੋਰਟ ਨੇ ਸਾਫ਼ ਕੀਤਾ, ਪਰ ਇਹਦੇ 'ਚ ਪੁਲਿਸ ਦਾ ਬਹੁਤ ਵੱਡਾ ਰੋਲ ਆ। ਹੁੰਦਾ ਕੀ ਆ ਕਿ ਪੁਲਿਸ ਵਾਲੇ ਕਈ ਦਫਾ ਉਧਰੋਂ ਵੀ ਝਾੜਨ ਲਈ ਤੇ ਉਧਰੋਂ ਵੀ ਝਾੜਨ ਲਈ ਇਹ ਫਿਰ ਇਹੋ ਜਿਹੇ ਮਾਮਲੇ ਜਿਹੜੇ ਦਰਜ ਕਰ ਲੈਂਦੇ, ਕਿਉਂਕਿ ਇਹਨਾਂ ਦੀ ਲੱਸੀ ਪਾਣੀ ਤੇ ਜਿਹੜੀ ਆ ਉਹ ਬਣਨੀ ਹੈ ਸ਼ਿਕਾਇਤਾਂ ਤੋਂ, ਕੇਸਾਂ ਤੋਂ। ਇਹੋ ਜਿਹੇ ਮਾਮਲੇ ਦੇ ਵਿੱਚ ਪੁਲਿਸ ਨੂੰ ਚਾਹੀਦਾ ਕਿ ਉਹ ਥੋੜਾ ਸੰਵੇਦਨਸ਼ੀਲਤਾ ਦੇ ਨਾਲ ਕੰਮ ਲਵੇ। ਟੱਬਰਾਂ ਦੀ ਟੱਬਰ ਜਿਹੜੀ ਜ਼ਿੰਦਗੀ ਉਹ ਬਰਬਾਦ ਹੋ ਜਾਂਦੀ ਹੈ, ਔਰ ਇੱਜ਼ਤ ਵੀ ਲੋਕਾਂ ਦੀ ਖੁੱਸ ਜਾਂਦੀ ਹੈ ਇਹੋ ਜਿਹੇ। ਜੀ 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 ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਆਪਾਂ ਉਸ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਦੂਰ ਰੱਖਣ ਦੇ ਹੱਲ ਲੱਭਣ ਲੱਗੀ ਸਰਕਾਰ। ਬਹੁਤ ਲੇਟ ਇਹਨਾਂ ਨੇ ਚੀਜ਼ਾਂ ਸ਼ੁਰੂ ਕੀਤੀਆਂ ਨੇ, ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਸੀਗੀਆਂ। ਕਿਉਂਕਿ ਦੇਖੋ, ਸਾਡੇ ਇੰਡੀਆ ਦੇ ਵਿੱਚ ਇੱਕ ਫਿਰਤ ਹੈ, ਕਰਵਾਇਤ ਆ ਕਿ ਚੋਣਾਂ ਦਾ ਸਾਰਾ ਜ਼ਿੰਮਾ ਜਿਹੜਾ ਉਹ ਅਧਿਆਪਕਾਂ ਦੇ ਸਿਰ ਤੇ ਥੋਪਿਆ ਜਾਂਦਾ ਜਾਂ ਪਾਇਆ ਜਾਂਦਾ।
ਹੁਣ ਦੇਖੋ ਅਧਿਆਪਕ ਜਿਹੜੇ ਆ ਉਹ ਸਭ ਤੋਂ ਵਧੀਆ ਡਿਊਟੀ, ਮੈਂ ਵਧੀਆ ਤੋਂ ਭਾਵੇਂ ਆ ਕਿ ਸਾਡੀ ਸਭ ਤੋਂ ਮਹੱਤਵਪੂਰਨ ਡਿਊਟੀ ਤੇ ਉਹ ਤੈਨਾਤ ਹੁੰਦੇ ਆ। ਤਾਂ ਜਦੋਂ ਮਹੱਤਵਪੂਰਨ ਡਿਊਟੀ ਤੇ ਤੈਨਾਤ ਹੁੰਦਾ ਸ਼ਖਸ ਹੁੰਦਾ, ਜਿਹੜਾ ਅਧਿਆਪਕ ਆ, ਉਹ ਇਹੋ ਜਿਹੀ ਡਿਊਟੀ ਤੇ ਚਲੇ ਜਾਂਦਾ, ਇਲੈਕਸ਼ਨ ਦੀ ਡਿਊਟੀ ਚਲੇ ਜਾਂਦਾ, ਤਾਂ ਸੁਭਾਵਿਕ ਤੌਰ ਤੇ ਉਹ ਜਿਹੜੀ ਡਿਊਟੀ ਦੇ ਰਿਹਾ ਉਹ ਤੇ ਪ੍ਰਭਾਵਿਤ ਹੁੰਦੀ ਆ। ਨਾਲ ਇਹ ਆ ਕਿ ਜਦੋਂ ਡਿਊਟੀ ਫਿਨਿਸ਼ ਕਰਦਾ ਉਸ ਤੋਂ ਬਾਅਦ ਵੀ ਮਾਨਸਿਕ ਥਕਾਨ ਹੈ ਜਿਹੜੀ ਉਹ ਛੇਤੀ ਬੰਦੇ ਦੀ ਜਾਂਦੀ, ਕਿਉਂਕਿ ਇਹ ਇੱਕ ਬਹੁਤ ਥਕਾ ਦੇਣ ਵਾਲੀ ਪ੍ਰਕਿਰਿਆ। ਤਾਂ ਹੁਣ ਇਹਨਾਂ ਨੇ ਜਾਗ ਖੋਲੀ ਆ, ਇਹਨਾਂ ਦੀ ਜਿਹੜੀ ਨੀਂਦ ਆ ਉਹ ਟੁੱਟੀ ਆ। ਹੁਣ ਇਹ ਕਹਿੰਦੇ ਆ ਕਿ ਚੋਣ ਡਿਊਟੀ ਦੇ ਵਿੱਚ ਇਹ ਜਿਹੜੀਆਂ ਡਿਊਟੀਆਂ ਲਾਈਆਂ ਜਾਂਦੀਆਂ ਅਧਿਆਪਕਾਂ ਦੀਆਂ ਬਹੁਤ ਗੰਭੀਰ ਵਿਸ਼ਾ, ਤਾਂ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਸਾਨੂੰ। ਹੁਣ ਇਹਨਾਂ ਨੇ ਇੱਕ ਖਰੜਾ ਸੌਂਪਿਆ, ਸ਼ਾਇਦ ਬਹੁਤ ਜਲਦੀ ਉਹਦੇ ਤੇ ਅਮਲ ਵੀ ਹੋ ਜਾਊਗਾ। ਚੋਣ ਕਮਿਸ਼ਨ ਨੂੰ ਸਰਕਾਰ ਨੇ ਖਰੜਾ ਭੇਜਿਆ। ਉਹਦੇ ਵਿੱਚ ਕੀ ਆ? ਉਹਦੇ ਵਿੱਚ ਇਹ ਆ ਕਿ ਜਿੱਦਾਂ ਹੋਰ ਸਰਕਾਰੀ ਸੇਵਾਵਾਂ ਦੇ ਵਿੱਚ ਨੇ ਆਸ਼ਾ ਵਰਕਰ ਨੇ ਜਾਂ ਆਂਗਣਵਾੜੀ ਵਰਕਰਸ ਨੇ, ਕਿ ਇਹਨਾਂ ਤੋਂ ਡਿਊਟੀ ਲਈ ਜਾਵੇ। ਮਤਲਬ ਕਿ ਜਿਹੜੇ ਸਰਕਾਰੀ ਸੇਵਾਵਾਂ ਦੇ ਵਿੱਚ ਹੀ ਆ, ਤਾਂ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਸਿੱਧੇ ਤੌਰ ਤੇ ਪੜ੍ਹਾਈ ਦੇ ਨਾਲ ਬਹੁਤਾ ਵਾਸਤਾ ਨਹੀਂ ਹੈ, ਤਾਂ ਇਹੋ ਜਿਹੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਡਿਊਟੀ ਚ ਲਾਇਆ ਜਾ। ਤੇ ਵੈਸੇ ਇਹ ਵੀ ਸਲਾਹ ਮਾੜੀ ਨਹੀਂ ਹੈ, ਕਈ ਦਿੰਦੇ ਆ ਕਿ ਇੱਕ ਬੇਰੁਜ਼ਗਾਰਾਂ ਦਾ ਪੂਲ ਬਣਾ ਦਿੱਤਾ ਜਾਵੇ ਕਿ ਲਓ ਭਾਈ 50,000 ਬੰਦੇ ਦਾ ਜਾਂ ਲੱਖ ਬੰਦੇ ਦਾ ਪੂਲ ਆ, ਸਾਰੇ ਇੰਡੀਆ ਦੇ ਵਿੱਚ ਜਿੱਥੇ ਵੀ ਚੋਣ ਹੋਵੇ ਉਹਨਾਂ ਨੂੰ ਲਾ ਦਿੱਤਾ ਜਾਵੇ, ਨਾਲੇ ਉਹਨਾਂ ਨੂੰ ਰੁਜ਼ਗਾਰ ਮਿਲੇ, ਨਾਲੇ ਜਿਹੜੇ ਸਰਕਾਰੀ ਕਰਮਚਾਰੀ ਆ ਉਹ ਆਪੋ ਆਪਣੇ ਕੰਮ ਤੇ ਲੱਗੇ ਰਹਿਣ। ਕਿਉਂਕਿ ਜੇ ਮੰਨ ਲਓ ਆਸ਼ਾ ਵਰਕਰ ਜਾਂ ਆਂਗਣਵਾੜੀ ਵਰਕਰਸ ਇਹ ਲਾਉਂਦੇ ਆ ਤਾਂ ਉਹਨਾਂ ਦਾ ਵੀ ਕੰਮ ਤੇ ਜਵਾਕਾਂ ਦੇ ਨਾਲ ਜੁੜਿਆ ਨਾ, ਕੋਈ ਮਿਡ ਡੇ ਮੀਲ ਦਾ ਕੰਮ ਆ, ਕੋਈ ਬੱਚੇ ਲਿਆਉਣ ਦਾ ਕੰਮ ਆ, ਜਾਂ ਗਰਭਵਤੀ ਔਰਤਾਂ ਨੂੰ ਸਿਹਤ ਕੇਂਦਰਾਂ ਤੱਕ ਲਿਜਾਣ ਦਾ ਕੰਮ ਹੈ, ਤਾਂ ਉਹ ਕੰਮ ਵੀ ਪ੍ਰਭਾਵਿਤ ਹੋਏਗਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਆਹ ਸਹੀ ਆਈਡੀਆ ਬਣਦਾ ਕਿ ਕੋਈ ਪੂਲ ਏਦਾਂ ਦਾ ਤਿਆਰ ਕਰ ਲਿਆ ਜਾਵੇ ਜਿਹੜਾ ਸਿਰਫ ਤੇ ਸਿਰਫ ਇਲੈਕਸ਼ਨ ਕਰਵਾਵੇ ਔਰ ਪੂਰਾ ਟ੍ਰੇਨਡ ਹੋਵੇ, ਜਿਹਨੂੰ ਜਿੱਦਾਂ ਆਪਾਂ ਕਹਿ ਦਿੰਦੇ ਆ ਕਿ ਪੇਸ਼ੇਵਰ ਪਹੁੰਚ ਜਿਹਦੀ ਹੋਵੇ ਔਰ ਬਿਹਤਰ ਢੰਗ ਦੇ ਨਾਲ ਇਸ ਤਰ੍ਹਾਂ ਦੇ ਨਤੀਜੇ ਉਹ ਜਿਹੜੇ ਆ ਇਹੋ ਜਿਹੀ ਪ੍ਰਕਿਰਿਆ ਚ ਦੇ ਸਕੇ। ਜੀ ਬਿਲਕੁਲ। ਅਮਰੀਕਾ ਵਿੱਚ ਵੀ ਜਿਹੜੇ ਅਕਸਰ ਜਦੋਂ ਇੱਦਾਂ ਚੋਣਾਂ ਹੁੰਦੀਆਂ ਤੇ ਵੱਖ-ਵੱਖ ਭਾਸ਼ਾਈ ਲੋਕ ਵੀ ਤੇ ਹੋਰ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਵੀ ਆ ਕੇ ਇੱਥੇ ਕੰਮ ਕੀਤਾ ਜਾਵੇ, ਇਕੱਲੇ ਅਧਿਆਪਕਾਂ ਦੇ ਸਿਰ ਤੇ ਹੀ ਜਿਹੜਾ ਨਹੀਂ ਹੁੰਦਾ, ਤੇ ਬਿਲਕੁਲ ਰੁਜ਼ਗਾਰ ਵੀ ਜਿਹੜਾ ਉਦੋਂ ਮਿਲਦਾ ਹੈ। ਸੋ ਸ਼ਾਇਦ ਆਪਾਂ ਉਮੀਦ ਕਰਦੇ ਹਾਂ ਵੀ ਇੱਧਰਲੇ ਪਾਸੇ ਨੂੰ ਜਿਹੜਾ ਉਹ ਕੰਮ ਚੱਕਣ। ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਅਕਾਲੀ ਦਲ ਲਈ ਸੰਕਟ ਹੋਰ ਕਸੂਤਾ ਹੋ ਗਿਆ। ਦੇਖੋ ਇਹਨਾਂ ਲਈ ਸੰਕਟ ਹੀ ਸੰਕਟ ਆ, ਬਾਹਰੀ ਵੀ ਸੰਕਟ ਆ, ਅੰਦਰੂਨੀ ਸੰਕਟ ਵੀ ਆ। ਬਾਹਰੀ ਸੰਕਟ ਇਹ ਆ ਕਿ ਸਮਾਜਿਕ ਤੌਰ ਤੇ ਰਾਜਸੀ ਤੌਰ ਤੇ ਹਾਲਾਤ ਜਿਹੜੇ ਆ ਉਹ ਸਖਾਵੇਂ ਨਹੀਂ ਹੋ ਰਹੇ, ਸਾਜ਼ਗਾਰ ਨਹੀਂ ਹੋ ਰਹੇ। ਰਾਜਸੀ ਜਿਹੜੀਆਂ ਇਹਨਾਂ ਦੀਆਂ ਵਿਰੋਧੀ ਤਨਜ਼ੀਮਾਂ ਨੇ ਉਹ ਇਹਨਾਂ ਨੂੰ ਲਗਾਤਾਰ ਘੇਰਦੀਆਂ। ਅੰਦਰੂਨੀ ਸੰਕਟ ਇਹਨਾਂ ਦਾ ਉਤੋਂ ਵੀ ਜ਼ਿਆਦਾ ਗਹਿਰਾ ਹੈ, ਕਿਉਂਕਿ ਬਾਹਰੀ ਸੰਕਟ ਦੇ ਨਾਲ ਜਦੋਂ ਇਹ ਲੜਦੇ ਆ ਤਾਂ ਅੰਦਰੂਨੀ ਸੰਕਟ ਜਦੋਂ ਬਾਹਰ ਆਉਂਦਾ ਤਾਂ ਇਹਨਾਂ ਦੀ ਜਿਹੜੀ ਲੜਾਈ ਆ ਉਹ ਫਿਰ ਛਿੱਬੀ ਪੈ ਜਾਂਦੀ ਹੈ, ਛਿੱਤੀ ਪੈ ਜਾਂਦੀ ਆ। ਹੁਣ ਵੀ ਕੁਛ ਅਕਾਲੀ ਆ ਜਿਹੜੇ ਉਹ ਬਗਾਵਤੀ ਸੁਰ ਲੈ ਕੇ ਸਾਹਮਣੇ ਆਏ ਆ। ਔਰ ਕਮਾਲ ਦੀ ਗੱਲ ਇਹ ਕਿ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਜਿਹੜੇ ਬੇਟੇ ਆ, ਹਾਲਾਂਕਿ ਉਹ ਪਹਿਲਾਂ ਤੇ ਚੁੱਪ ਸਨ, ਹੁਣ ਉਹ ਵੀ ਖੁੱਲੇ ਰੂਪ ਦੇ ਵਿੱਚ ਬੋਲਣ ਲੱਗ ਪਏ ਆ। ਉਹਨਾਂ ਨੇ ਕੱਲ ਇੱਕ ਅਖਬਾਰ ਦੇ ਵਿੱਚ ਜਿਹੜਾ ਬਿਆਨ ਦਿੱਤਾ ਉਹ ਬੜਾ ਹੈਰਾਨ ਕਰਦਾ। ਉਹ ਕਹਿੰਦੇ ਆ ਕਿ ਅਕਾਲੀ ਦਲ ਆਪਣੀ ਹੋਈ ਦੁਰਗਤੀ ਲਈ ਖੁਦ ਜ਼ਿੰਮੇਵਾਰ ਹੈ, ਤੇ ਨਾਲ ਹੀ ਉਹਨਾਂ ਨੇ ਮਾਫੀ ਤੇ ਵੀ ਸਵਾਲ ਖੜੇ ਕੀਤੇ। ਫਿਰ ਜੋ ਘਟਨਾਵਾਂ ਵਾਪਰੀਆਂ ਨੇ ਬਰਗਾੜੀ ਵਰਗੀਆਂ ਉਹਨਾਂ ਤੇ ਵੀ ਸਵਾਲ ਖੜੇ ਕੀਤੇ। ਉਹ ਕਹਿੰਦੇ ਆ ਕਿ ਜੇ ਉਸ ਮੌਕੇ ਤੇ ਇਨਸਾਫ ਦਿੱਤਾ ਹੁੰਦਾ ਤੇ ਸਾਨੂੰ ਆਹ ਦਿਨ ਨਾ ਵੇਖਣੇ ਪੈਂਦੇ। ਤੇ ਸਿੱਧੇ ਤੌਰ ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਮਾਝੇ ਵਾਲਿਆਂ ਦੇ ਵਿੱਚ ਅਜੇ ਅਣਖ ਤੇ ਗੈਰਤ ਬਾਕੀ ਹੈ, ਤੇ ਸਾਡੇ ਲਈ ਪੰਥ ਪਹਿਲਾਂ ਤੇ ਸਰਕਾਰ ਬਾਅਦ ਚ ਆ, ਪਰਿਵਾਰ ਬਾਅਦ ਚ ਆ। ਤੋ ਰਣਜੀਤ ਸਿੰਘ ਬ੍ਰਹਮਪੁਰਾ ਦੇ ਵੀ ਇਹ ਬਾਗੀ ਤੇਵਰ ਹੈ ਜਿਹੜੇ ਉਹ ਇਹਨਾਂ ਨੂੰ ਤੰਗ ਕਰਦੇ ਹੀ ਪਏ ਸੀ। ਨਾਲ ਹੁਣ ਉਹਨਾਂ ਦਾ ਬੇਟਾ ਜਿਹੜਾ ਰਵਿੰਦਰ ਬ੍ਰਹਮਪੁਰਾ ਉਹ ਵੀ ਰਲ ਗਿਆ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਕੱਲ ਇੱਕ ਅਕਾਲੀਆਂ ਲਈ ਹੋਰ ਵੱਡਾ ਝਟਕਾ ਸੀਗਾ, ਕਿਉਂਕਿ ਮਾਝੇ ਦਾ ਹੀ ਇੱਕ ਬਹੁਤ ਵੱਡਾ ਲੀਡਰ ਹੈ ਜਿਹੜਾ ਇਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਵੀ ਹੈ, SDPC ਮੈਂਬਰ ਵੀ ਹੈ, ਮਨਜੀਤ ਸਿੰਘ, ਉਹ ਵੀ ਵਿਰੋਧ ਦੇ ਵਿੱਚ ਆ ਗਿਆ। ਤੋ ਇਸ ਤਰ੍ਹਾਂ ਦੇ ਖੁੱਲੇ ਰੂਪ ਦੇ ਵਿੱਚ ਵਿਰੋਧ ਹੋਣੇ ਅਕਾਲੀ ਤੇ ਮੈਨੂੰ ਲੱਗਦਾ ਕਿ ਹੱਥ ਪੈਰ ਮਾਰ ਕੇ ਹੁਣ ਢਿੱਲੇ ਜਿਹੇ ਉਹਨਾਂ ਨੂੰ ਪਤਾ ਲੱਗ ਗਿਆ ਇਹ ਸਮਾਂ ਹੀ ਇਸ ਸੰਕਟ ਨੂੰ ਦੂਰ ਕਰ ਸਕਦਾ ਸੀ। ਕਿਸੇ ਵੀ ਪੈਂਤੜੇ ਦੇ ਨਾਲ ਲੋਕਾਂ ਦੇ ਮਨਾਂ 'ਚ ਇਹ ਰੋਸ ਨਹੀਂ ਕੱਢ ਸਕਦੇ, ਕਿਉਂਕਿ ਤੁਸੀਂ ਦੇਖਿਆ ਹੋਊਗਾ ਬਾਦਲ ਸਾਹਿਬ ਨੇ ਚੰਗਾ ਜ਼ੋਰ ਲਾਇਆ 15-20 ਦਿਨ, ਪਰ ਹੁਣ ਚੁੱਪ ਜੀ ਛਾ ਗਈ ਹੈ ਇਸ ਕੈਂਪ ਦੇ ਵਿੱਚ। ਹੁਣ ਚੁੱਪੀ ਜੀ ਛਾ ਗਈ ਹੈ। ਸ਼ਾਇਦ ਅਗਲੀ ਰਣਨੀਤੀ ਘੜੀ ਜਾ ਰਹੀ ਹੈ, ਪਰ ਵਿੱਚੋਂ ਖਬਰ ਇਹ ਵੀ ਆ ਰਹੀ ਹੈ ਕਿ ਸ਼ਾਇਦ ਜਥੇਦਾਰ ਨੂੰ ਬਦਲਣ ਦਾ ਪੈਂਤੜਾ ਵੀ ਅਜਮਾਇਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਲੰਗੋਵਾਲ ਨੇ ਪਰਸੋਂ ਚੌਥ ਕਿਹਾ ਸੀਗਾ ਕਿ ਅਕਾਲ ਤਖਤ ਦਾ ਜਥੇਦਾਰ ਨਹੀਂ ਬਦਲਿਆ।
ਹਾਲਾਂਕਿ ਨਾਲ ਉਹ ਹਾਸੋਹੀਣੇ ਢੰਗ ਨਾਲ ਕਹਿੰਦਾ ਕਿ ਮਾਫੀ ਵਾਲਾ ਕੰਮ ਗਲਤ ਸੀ। ਆਪ ਹੀ ਐਸਜੀਪੀਸੀ ਦਾ ਪ੍ਰਧਾਨ ਕਹਿੰਦਾ ਕਿ ਮਾਫੀ ਵਾਲਾ ਕੰਮ ਗਲਤ ਸੀ। ਆਪ ਹੀ ਕਹਿੰਦਾ ਕਿ ਅਕਾਲ ਤਖਤ ਦਾ ਜਥੇਦਾਰ ਨਹੀਂ ਬਦਲਿਆ ਜਾ ਸਕਦਾ। ਪਰ ਅਗਲੇ ਦਿਨ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਬਿਆਨ ਲੱਗਦਾ ਜਥੇਦਾਰ ਦਾ, ਉਹ ਕਹਿੰਦਾ ਕਿ ਸਿਹਤ ਢਿੱਲੀ ਆ, ਹੁਣ ਮੈਂ ਸੋਚੂੰਗਾ, ਵਿਚਾਰੂੰਗਾ। ਯਾਨੀ ਇਹ ਜਿਹੜੇ ਸੰਕੇਤ ਮਿਲਦੇ ਆ ਅਕਾਲੀ ਦਲ ਲਈ, ਇਹ ਸੰਕੇਤ ਜਿਹੜੇ ਆ ਉਹ ਰਣਨੀਤਿਕ ਹੀ ਲੱਗਦੇ ਆ ਕਿ ਇਹ ਇੱਕ ਫਿਰ ਹੁਣ ਦੂਸਰੀ ਰਣਨੀਤੀ ਅਜ਼ਮਾਉਣਾ ਚਾਹੁੰਦੇ ਆ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਦਾ ਰੋਸ ਹੈ ਜਿਹੜਾ, ਲੋਕਾਂ ਦਾ ਰੋਹ ਹੈ ਜਿਹੜਾ, ਉਹ ਸ਼ਾਂਤ ਕੀਤਾ ਜਾ ਸਕੇ। ਪਰ ਜਿਹੜੇ ਇਹਨਾਂ ਦੇ ਬਾਗੀ ਸਹੁਰਿਆਂ ਵਿੱਚੋਂ ਨਿਕਲਦੇ ਜੋ, ਉਹ ਇਹਨਾਂ ਲਈ ਇਸ ਤਰ੍ਹਾਂ ਦੀ ਪੈਂਤੜੇਬਾਜ਼ੀ ਜਿਹੜੀ ਤਿਆਰ ਕੀਤੀ ਜਾਂਦੀ ਹੈ, ਉਹ ਤਿਆਰ ਕੀਤੀ ਪੈਂਤੜੇਬਾਜ਼ੀ ਦੇ ਵਿੱਚ ਸਮਝ ਲਓ ਕਿ ਸੇਵੀਆਂ ਦੇ ਵਿੱਚ ਸੁਆਹ ਪਾਉਣ ਵਾਲੀ ਗੱਲ ਹੈ। ਜੀ ਜੀ ਜੀ। ਅਗਲੀ ਖਬਰ ਤੇ ਨਜ਼ਰ ਮਾਰੀਏ। ਮੰਤਰੀਆਂ ਦੀ ਆਮਦ ਮੌਕੇ ਜ਼ਰੂਰੀ ਨਹੀਂ ਅਫਸਰਾਂ ਦੀ ਹਾਜ਼ਰੀ, ਇਹ ਨਵਾਂ ਖੁਲਾਸਾ ਹੋਇਆ ਆ। ਬਹੁਤ ਵੱਡਾ ਖੁਲਾਸਾ। ਇੱਥੇ ਇੱਕ ਇਹਨਾਂ ਦਾ ਹੁੰਦਾ ਸੀ ਮਿਨਿਸਟਰ ਅਕਾਲੀ ਭਾਜਪਾ ਸਰਕਾਰ ਚ ਮਦਨ ਮੋਹਨ ਮਿੱਤਲ, ਉਹ ਪਟਿਆਲੇ ਆਇਆ ਤੇ ਉਹਨੇ ਜਦੋਂ ਵੇਖਿਆ ਕਿ ਇੱਥੇ ਨਾ ਤੇ ਐਸਡੀਐਮ ਆ, ਨਾ ਐਸਐਸਪੀ ਆ, ਨਾ ਡੀਸੀ ਆ, ਤੇ ਉਹ ਇੰਨਾ ਜ਼ਿਆਦਾ ਗਰਮ ਹੋਇਆ ਕਿ ਅਕਾਲੀਆਂ ਨੂੰ ਵੀ ਤਤੀਆਂ ਸੁਣਾ ਗਿਆ। ਉਹ ਕਹਿੰਦਾ ਕਿ ਅਸੀਂ ਜਿੱਥੇ ਜਾਂਦੇ ਆ, ਸਾਡੇ ਵਾਰੀ ਅਫਸਰ ਤੁਹਾਡੇ ਜਿਹੜੇ ਆ ਉਹ ਲੁਕ ਜਾਂਦੇ ਕਿਸੇ ਖੱਡ 'ਚ ਜਾ ਕੇ, ਤੇ ਜਦੋਂ ਤੁਸੀਂ ਜਾਣਾ ਹੁੰਦਾ ਕਿਤੇ, ਉਦੋਂ ਇਹਨਾਂ ਦੀ ਤੁਸੀਂ ਪਲਟੂਨ ਬਣਾ ਕੇ ਸਾਹਮਣੇ ਬਿਠਾ ਲੈਂਦੇ, ਸਲੂਟ ਮਰਵਾਉਂਦੇ। ਏਦਾਂ ਥੋੜੀ ਕਹਿੰਦਾ ਵਿਤਕਰਾ ਕਰੀਦਾ। ਬਜ਼ੁਰਗ ਆਦਮੀ ਸੀਗਾ, ਤਾਂ ਇੰਨਾ ਜ਼ਿਆਦਾ ਵਿਖਰਿਆ ਸੀਗਾ ਕਿ ਉਹ ਸਮਾਗਮ ਛੱਡ ਕੇ ਚਲਾ, ਕਿਉਂਕਿ ਉਹਦੇ 'ਚ ਡੀਸੀ ਜਾਂ ਐਸਐਸਪੀ ਹੈ ਨਹੀਂ ਸੀ। ਆ ਜਿਹੜਾ ਮਨਪ੍ਰੀਤ ਸਿੰਘ ਬਾਦਲ ਆ, ਉਦਾਂ ਤੇ ਇਹਦੇ ਵਿੱਚ ਇੱਕ ਗੁਣ ਆ ਕਿ ਸਾਦਗੀ ਭਰਪੂਰ ਜੀਵਨ ਜਿਉਂਦਾ, ਪਰ ਇਹਨੇ ਵੀ ਗਿਲਾ ਜ਼ਾਹਰ ਕੀਤਾ ਸੀਗਾ ਇੱਕ ਵਾਰੀ, ਕਹਿੰਦਾ ਕਿ ਜਿਹੜਾ ਮੁਕਤਸਰ ਜ਼ਿਲ੍ਹੇ ਦਾ ਲੋਕਲ ਐਸਐਸਪੀ ਆ ਜਾਂ ਡੀਸੀ ਆ, ਉਹ ਕਦੇ ਮੇਰੇ ਕੋਲ ਆਇਆ ਹੀ, ਮਤਲਬ ਕਿ ਜਦੋਂ ਮੈਂ ਪਿੰਡ ਜਾਣਾ ਉਹ ਆਉਂਦਾ ਹੀ ਨਹੀਂ ਆ। ਉਹ ਵੀ ਸਾਧੂ ਸਿੰਘ ਧਰਮਸੋਤ ਨੇ ਕੀ ਕੀਤਾ ਸੀਗਾ, ਇਹ ਤੇ ਉਹਦਾ ਕਹਿੰਦੇ ਵੀਆਈਪੀ ਕਲਚਰ ਅਸੀਂ ਖਤਮ ਕਰ ਦਿੱਤਾ। ਤੇ ਜਦੋਂ ਸਰਕਾਰ ਬਣੀ ਸੀ, ਇੱਕ ਸਕੂਲ ਦੇ ਵਿੱਚ ਗਿਆ, ਉੱਥੇ ਨੀਂਹ ਪੱਥਰ ਸੀ ਕਿਤੇ, ਕਹਿੰਦਾ ਕਿ ਮੇਰਾ ਨਾਂ ਆ ਜਿਹੜਾ ਉਹ ਹੇਠਾਂ ਕੱਟੋ ਪਾਇਆ, ਤੇ ਇੰਨਾ ਤੱਤਾ ਠੰਡਾ ਬੋਲਿਆ ਸੀ ਕਿ ਛੱਡੋ ਤੱਕ। ਬਾਅਦ ਦੇ ਵਿੱਚ ਲੋਕਾਂ ਨੇ ਜਦੋਂ ਕਾਫੀ ਇਹਨੂੰ ਗਰਮਾ ਗਰਮ ਸੁਣਾਈਆਂ ਤੇ ਫਿਰ ਬਾਅਦ ਦੇ ਵਿੱਚ ਸੁਰੇ ਦੇ ਨਰਮ ਪੈ ਗਏ ਸੀ। ਯਾਨੀ ਵੀਆਈਪੀ ਕਲਚਰ ਖਤਮ ਕਰਨ ਵਾਲੇ, ਗੱਲ ਕਰਨ ਵਾਲੇ ਆ ਜਿਹੜੇ, ਅਸਲ ਦੇ ਵਿੱਚ ਉਹਨਾਂ ਦੇ ਖੂਨ ਦੇ ਵਿੱਚ ਵੀਆਈਪੀ ਕਲਚਰ ਹੈ ਜਿਹੜਾ ਰਮਿਆ ਹੋਇਆ। ਤਾਂ ਬਹੁਤ ਵਾਰੀ ਏਦਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਇਸ ਸਰਕਾਰ ਚੋਂ ਨਿਕਲ ਕੇ ਆਈਆਂ, ਜਦੋਂ ਲੀਡਰਾਂ ਨੇ ਜਾਂ ਮੰਤਰੀਆਂ ਨੇ ਜਾਂ ਇਹਨਾਂ ਹੋਰ ਵਿਧਾਇਕਾਂ ਨੇ ਸ਼ਿਕਾਇਤ ਕੀਤੀ ਕਿ ਅਫਸਰ ਜਿਹੜੇ ਆ ਸਾਡੀ ਆਮਦ ਮੌਕੇ ਆਉਂਦੇ ਨਹੀਂ। ਮੰਤਰੀਆਂ ਬਾਰੇ ਇਹਨਾਂ ਨੇ ਕਿਹਾ ਕਿ ਦੇਖੋ ਸਾਡੇ ਦੌਰੇ ਦੇ ਦੌਰਾਨ ਕਈ ਦਫਾ ਐਸਐਸਪੀ ਜਾਂ ਡੀਸੀ ਹਾਜ਼ਰ ਨਹੀਂ ਰਹਿੰਦੇ, ਅਕਾਲੀਆਂ ਕਰਕੇ ਨਹੀਂ ਰਹਿੰਦੇ, ਕਿਉਂਕਿ ਬਹੁਤ ਸਾਰੇ ਅਫਸਰ ਇਦਾਂ ਦੇ ਆ ਜਿਹੜੇ ਹਾਲੇ ਵੀ ਅੰਦਰੋਂ ਅਕਾਲੀ ਆ। ਤੇ ਇਹ ਸ਼ਿਕਾਇਤਾਂ ਸੀਗੀਆਂ। ਤਾਂ ਬਾਅਦ ਦੇ ਵਿੱਚ ਹੁਣ ਜਦੋਂ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਹੋਣ ਲੱਗੀ, ਜਿਹੜਾ ਆਈਐਸ ਕਾਡਰ ਆ ਉਸ ਬ੍ਰਾਂਚ ਨੇ ਵੇਖਿਆ ਕਿ ਹਾਂ ਭਾਈ ਆਪਾਂ ਖੰਗਾ ਦਈਏ ਤਾਂ ਸਹੀ ਕਿ ਪ੍ਰੋਟੋਕਾਲ ਦੇ ਮੁਤਾਬਕ ਇਹ ਚੀਜ਼ਾਂ ਸਹੀ ਨੇ ਜਾਂ ਨਹੀਂ। ਤਾਂ ਉਹਨਾਂ ਨੇ ਫਿਰ ਪ੍ਰੋਟੋਕਾਲ ਦਾ ਜਿਹੜਾ 1982 ਵਾਲਾ ਪੱਤਰ ਆ ਉਹ ਖੰਗਾਲਿਆ। ਉਹਦੇ ਵਿੱਚ ਕਿਤੇ ਵੀ ਇਹ ਚੀਜ਼ ਜਿਹੜੀ ਆ ਮੈਂਸ਼ਨ ਨਹੀਂ ਕੀਤੀ ਗਈ ਕਿ ਕਿਸੇ ਮੰਤਰੀ ਦੀ ਆਮਦ ਮੌਕੇ ਡੀਸੀ ਜਾਂ ਐਸਐਸਪੀ ਦਾ ਉੱਥੇ ਮੌਜੂਦ ਰਹਿਣਾ ਲਾਜ਼ਮੀ ਜ਼ਰੂਰੀ ਆ। ਤੋ ਇਹ ਸਾਫ਼ ਹੋ ਗਿਆ। ਹੁਣ ਦੱਸਦੇ ਆ ਕਿ ਸਰਕਾਰ ਇਹ ਇੱਕ ਏਜੰਡਾ ਲੈ ਕੇ ਆਉਣ ਲੱਗੀ ਆ ਕਿ ਦੇਖੋ ਤਹਿਸੀਲ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਜੇ ਕੋਈ ਪ੍ਰੋਗਰਾਮ ਜੇ ਕੋਈ ਹੁੰਦਾ ਤਾਂ ਅਫਸਰ ਆਪਣੇ ਪੱਧਰ ਤੇ ਸੋਚਣ ਕਿ ਆਹ ਕਰਨੀ ਹੈ ਜਾਂ ਨਹੀਂ। ਪਰ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਮੰਤਰੀ ਹੈ ਜਿਹੜਾ ਉਹ ਵੇਖ ਕੇ ਕਿ ਇੱਥੇ ਕੋਈ ਅਫਸਰ ਹੈ ਨਹੀਂਗਾ, ਉਹ ਉੱਥੇ ਤਤੀਆਂ ਸੁਣਾ ਕੇ ਅਫਸਰਾਂ ਨੂੰ ਤੋਂ ਨਿਕਲ ਲਵੇ। ਯਾਨੀ ਇਹ ਜ਼ਰੂਰੀ ਨਹੀਂ ਹੈ। ਪ੍ਰੋਟੋਕਾਲ ਦੇ ਮੁਤਾਬਕ ਇਹ ਸ਼ਰਤੀਆ ਨਹੀਂ ਹੈ ਕਿ ਜਦੋਂ ਵੀ ਕੋਈ ਮੰਤਰੀ ਆਊਗਾ ਤੇ ਉੱਥੇ ਡੀਸੀ ਤੇ ਐਸਐਸਪੀ ਹੈ ਜਿਹੜੇ ਉਹ ਲਾਜ਼ਮੀ ਹਾਜ਼ਰ ਹੋਣਗੇ। ਇਹ ਬਹੁਤ ਵੱਡੀ ਗੱਲ ਆ ਮੇਰੇ ਖਿਆਲ ਦੇ ਨਾਲ। ਵੈਸੇ ਵੀ ਉਦਾਂ ਵੀ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਫਿਰਤ ਜਿਹੜੀ ਉਹ ਠੀਕ ਨਹੀਂ ਹੈ। ਅਫਸਰਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ। ਪੁਲਿਸ ਵਾਲੇ ਜਿਹੜੇ ਆਪਣਾ ਕੰਮ ਕਰਨ, ਕਿਉਂਕਿ ਇੱਕ ਅਫਸਰ ਤੇ ਬਹੁਤ ਸਾਰਾ ਖਰਚ ਕਰਦਾ ਹੈ ਕੋਈ ਵੀ ਸਟੇਟ, ਤੇ ਉਹਨਾਂ ਨੂੰ ਐਵੇਂ ਉੱਥੇ ਸਾਰੀ ਦਿਹਾੜੀ ਲਿਆ ਕੇ ਤੇ ਉੱਥੇ ਬਿਠਾ ਰੱਖਣਾ ਸਿਰਫ ਤੇ ਸਿਰਫ ਇਹਨਾਂ ਦੀ ਟੌਰ ਵਾਸਤੇ, ਉਹ ਠੀਕ ਨਹੀਂ ਹੈ। ਇਹ ਪਰੰਪਰਾ ਜਿਹੜੀ ਆ ਉਹ ਵੀ ਟੁੱਟਣੀ ਚਾਹੀਦੀ ਹੈ। ਤੇ ਪ੍ਰੋਟੋਕਾਲ ਦੇ ਮੁਤਾਬਕ ਜੇ ਚੀਜ਼ ਹੈ ਹੀ ਨਹੀਂ ਹੈ ਤੇ ਜੇ ਇਸ ਤਰ੍ਹਾਂ ਕੋਈ ਮੰਤਰੀ ਕਰਦਾ ਤੇ ਫਿਰ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਆ ਉਹਨੂੰ ਚਾਹੀਦਾ ਕਿ ਭਾਈ ਸਾਹਿਬ ਵੀਆਈਪੀ ਕਲਚਰ ਤੋਂ ਥੋੜੀ ਦੂਰੀ ਕਰੋ, ਕਿਉਂਕਿ ਤੁਸੀਂ ਜਨਤਾ ਦੇ ਸਧਾਰਨ ਨੁਮਾਇੰਦੇ ਹੋ। ਤੁਸੀਂ ਕੋਈ ਸੂਬੇਦਾਰ ਨਹੀਂ ਹੋ ਕਿ ਤੁਹਾਡੀ ਟੌਰ 'ਚ ਫਰਕ ਪੈਂਦਾ। ਤੁਸੀਂ ਸੇਵਾਦਾਰ ਹੋ, ਤਾਂ ਸੇਵਾਦਾਰ ਹੈ ਜਿਹੜੇ ਉਹ ਸਾਦਗੀ ਭਰਪੂਰ ਹੋਣ ਤੇ ਬਿਹਤਰ ਹੈ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਵਿਧਾਇਕ ਰਿੰਕੂ ਨੇ ਇੱਕ ਅਫਸਰ ਬੀਬੀ ਨੂੰ ਧਮਕਾਇਆ। ਦੇਖੋ ਰਿੰਕੂ ਨੇ ਅੱਗੇ ਵੀ ਸਿਆਪਾ ਛੇੜਿਆ ਸੀਗਾ ਜਦੋਂ
ਨਵਜੋਤ ਸਿੱਧੂ ਨੇ ਕਿਹਾ ਸੀਗਾ ਕਿ ਅਸੀਂ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਉਹ ਡੇਗਾਂਗੇ। ਫਿਰ ਜਦੋਂ ਅਗਲੇ ਦਿਨ ਉਹਦੇ ਦੌਰੇ ਤੋਂ ਬਾਅਦ ਜਲੰਧਰ ਦੇ ਵਿੱਚ ਮਸ਼ੀਨਾਂ ਗਈਆਂ, ਜੇਸੀਬੀ ਮਸ਼ੀਨਾਂ ਜਾਂ ਹੋਰ ਜਿਹੜੀਆਂ ਕਰੇਨਾਂ ਜਿਹੀਆਂ ਸੀ ਗਈਆਂ, ਤਾਂ ਉਦੋਂ ਵੀ ਰਿੰਕੂ ਸਭ ਤੋਂ ਅੱਗੇ ਸੀ ਵਿਰੋਧ ਕਰਦੇ, ਕਿਉਂਕਿ ਰਿੰਕੂ ਕਹਿੰਦਾ ਕਿ ਜਿਹੜਾ ਮੇਰਾ ਇਲਾਕਾ ਹੈ ਉਹ ਬਸਤੀਆਤ ਇਲਾਕਾ ਹੈ, ਬਸਤੀਆਂ ਵਾਲਾ ਇਲਾਕਾ ਹੈ, ਇੱਥੇ ਗਰੀਬ ਪਰਿਵਾਰ ਰਹਿੰਦੇ ਆ, ਉਹਨਾਂ ਨੇ ਇਲੀਗਲ ਢੰਗ ਦੇ ਨਾਲ ਮਕਾਨ ਇਸ ਕਰਕੇ ਬਣਾਏ ਆ ਕਲੋਨੀਆਂ ਦੇ ਵਿੱਚ, ਇਸ ਕਰਕੇ ਘਰ ਛੱਤੇ ਆ ਕਿਉਂਕਿ ਇੱਥੇ ਸੜਕਾਂ ਚੌੜੀਆਂ ਨਹੀਂ ਸੀਗੀਆਂ, ਪਲਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਨਕਸ਼ੇ ਪਾਸ ਹੋ ਨਹੀਂ ਸੀ ਸਕਦੇ, ਤੇ ਹੁਣ ਕੀ ਤੁਸੀਂ ਗਰੀਬਾਂ ਦੇ ਘਰ ਢਾਹ ਦਿਓਗੇ। ਤਾਂ ਉਹ ਇਸ ਹੱਕ ਦੇ ਵਿੱਚ ਜੁਟਿਆ ਹੋਇਆ ਕਿ ਗਰੀਬਾਂ ਦੇ ਘਰ ਜਿਹੜੇ ਆ ਉਹ ਨਹੀਂ ਢਹਿਣੇ ਚਾਹੀਦੇ। ਹਾਲਾਂਕਿ ਇਹਨਾਂ ਨੇ ਵਾਰ-ਵਾਰ ਕਲੋਨੀਆਂ ਲੀਗਲ ਕਰਨ ਵਾਲੀ ਪਾਲਿਸੀ ਵੀ ਲਿਆਂਦੀ ਆ, 3-4 ਦਫਾ ਆ ਗਈ ਹੈ ਪੰਜਾਬ ਦੇ ਵਿੱਚ, ਪਰ ਇਹ ਮੁੱਦਾ ਜਿਉਂਦਾ ਤਿਉਂ ਆ, ਇਹ ਲਿਆਉਂਦੇ ਆ, ਕਰਦੇ ਆ ਸੈਟਲਮੈਂਟ, ਫੇਰ ਕਲੋਨੀਆਂ ਬਣ ਜਾਂਦੀਆਂ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਲੀਗਲ ਕਲੋਨੀਆਂ ਪੰਜਾਬ ਦੇ ਵਿੱਚ, ਛੋਟਾ ਜਿਹਾ ਪੰਜਾਬ ਹੈ, ਹਜ਼ਾਰਾਂ ਇਲੀਗਲ ਕਲੋਨੀਆਂ ਨੇ, ਜਿਹਦੀ ਗਿਣਤੀ ਮੇਰੇ ਖਿਆਲ ਦੇ ਨਾਲ, ਜੇ ਮੇਰਾ ਅੰਦਾਜ਼ਾ ਗਲਤ ਨਾ ਹੋਵੇ, ਤੇ 12-13 ਹਜ਼ਾਰ ਹੋਊਗਾ। ਤਾਂ ਇਸ ਸੂਰਤ ਦੇ ਵਿੱਚ ਕਿ ਜਦੋਂ ਬਹੁਤ ਵੱਡੇ ਪੱਧਰ ਤੇ ਕਲੋਨੀਆਂ ਜਿਹੜੀਆਂ ਉਹ ਨਜਾਇਜ਼ ਕੱਟੀਆਂ ਜਾ ਰਹੀਆਂ, ਜਿਹੜੇ ਕਲੋਨਾਈਜ਼ਰ ਆ ਜਿੱਦਾਂ ਕਮਾਈ ਕਰ ਜਾਂਦੇ ਆ, ਤਾਂ ਉਸ ਤੋਂ ਬਾਅਦ ਇੱਕ ਰਾਜਸੀ ਭੱਬਲਪੂਸਾ ਬਣ ਜਾਂਦਾ। ਹੁਣ ਜਿੱਦਾਂ ਇਹ ਜਿਹੜਾ ਰਿੰਕੂ ਹੈ ਵਿਧਾਇਕ, ਇਹ ਉਹਨਾਂ ਲੋਕਾਂ ਦੇ ਪਿੱਠ ਤੇ ਖੜਾ, ਜਿਹੜੇ ਲੋਕ ਇਹਨੂੰ ਵੋਟਾਂ ਵੀ ਪਾਉਂਦੇ ਆ ਤੇ ਜਿਹੜੇ ਇਹ ਕਹਿੰਦੇ ਆ ਕਿ ਸਾਡੇ ਘਰ ਟਹਿ ਕੇ ਹੀ ਮਾਰੇ ਜਾਂਦੇ। ਹੁਣ ਇਸੇ ਚੀਜ਼ ਦੇ ਹੀ ਵਿਰੋਧ ਦੇ ਵਿੱਚ ਫਿਰ ਇੱਕ ਵਾਰੀ ਇਹ ਰਿੰਕੂ ਹੈ ਜਿਹੜਾ ਨਿਕਲਿਆ, ਇੱਕ ਅਫਸਰ ਬੀਬੀ ਸੀਗੀ, ਉਹ ਸਾਰਾ ਅਮਲਾ ਫੈਲਾ ਲੈ ਕੇ ਗਈ ਸੀਗੀ ਕੁਛ ਇਲੀਗਲ ਜਿਹੜੀਆਂ ਇਮਾਰਤਾਂ ਉਹਨਾਂ ਨੂੰ ਡਿੱਗਣ ਵਾਸਤੇ। ਤਾਂ ਇਹਨੇ ਫਿਰ ਉੱਥੇ ਜਾ ਕੇ ਕਿਹਾ ਕਿ ਭਾਈ ਗੱਲ ਸੁਣੋ ਮੇਰੀ, ਜੇ ਤੁਸੀਂ ਮਰਦ ਅਫਸਰ ਹੁੰਦੇ ਤੇ ਮੈਂ ਤੁਹਾਨੂੰ ਜਾਣ ਨਹੀਂ, ਕਿਉਂਕਿ ਹੁਣ ਤੁਸੀਂ ਜਨਾਨਾ ਅਫਸਰ ਹੋ, ਇਸ ਕਰਕੇ ਤੁਹਾਨੂੰ ਜਾਣ ਦੇ ਰਿਹਾ, ਨਹੀਂ ਤੇ ਮੈਂ ਜੇ ਕੋਈ ਮਰਦ ਅਫਸਰ ਹੁੰਦਾ ਤਾਂ ਉਹਨੂੰ ਮੈਂ ਇੱਥੇ ਰੱਖ ਲੈਣਾ। ਤਾਂ ਇਸ ਤਰ੍ਹਾਂ ਦੀਆਂ ਜਦੋਂ ਫਿਰ ਉਹਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜਿਹੜੀ ਉਹ ਬੀਬੀ ਅਫਸਰ ਸੀ ਚੁੱਪਚਾਪ ਉੱਥੋਂ ਚਲੇ। ਇਹ ਦੂਜੀ ਦਫਾ ਹੋਇਆ ਅਮਲਾ ਫੈਲਾ ਜਿਹੜਾ ਉਹ ਰਿੰਕੂ ਦੇ ਸਾਹਮਣੇ ਬੇਬਸ ਲਾਚਾਰ ਨਜ਼ਰ ਆਇਆ। ਹਾਲਾਂਕਿ ਦੇਖੋ, ਇਹ ਘਰ ਦੀ ਗੱਲ ਨਹੀਂ ਸੀ, ਇਮਾਰਤ ਸੀਗੀ ਕੋਈ, ਉਹ ਡਿੱਗਣ ਆਏ ਸੀਗੇ। ਪਰ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ, ਧਮਕੀਆਂ ਦੇਣ ਲੱਗ ਪਏ ਸਾਰੇ, ਤਾਂ ਕਿੱਦਾਂ ਕੰਮ ਚੱਲੂਗਾ। ਤੁਹਾਨੂੰ ਯਾਦ ਹੋਣਾ ਜਦੋਂ ਸਰਕਾਰ ਬਦਲੀ ਸੀਗੀ ਤੇ ਬਲਟੋਹੇ ਨੇ ਏਡੀਸੀ ਦੇ ਦਫ਼ਤਰ ਦੇ ਸਾਹਮਣੇ ਇੱਕ ਤਕਰੀਰ ਕੀਤੀ ਸੀਗੀ ਕੁਝ ਧਮਕੀ ਭਰੇ ਅੰਦਾਜ਼ ਦੇ, ਤੇ ਬਾਅਦ ਦੇ ਵਿੱਚ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ। ਤਾਂ ਜਦੋਂ ਇਹਨਾਂ ਦੇ ਆਪਣੇ ਬੰਦੇ ਇਸ ਤਰ੍ਹਾਂ ਧਮਕਾਉਂਦੇ, ਹਾਂ ਠੀਕ ਆ, ਤੁਸੀਂ ਤਰਕ ਦਲੀਲ ਦੇ ਨਾਲ ਗੱਲ ਕਰ ਸਕਦੇ ਹੋ ਕਿ ਭਾਈ ਏਦਾਂ ਨਹੀਂ ਏਦਾਂ, ਜਾਂ ਕੋਈ ਕਾਨੂੰਨ ਕਾਇਦਾ ਜਿਹੜਾ ਉਹਦਾ ਹਵਾਲਾ ਦੇ ਸਕਦੇ ਹੋ, ਉਹ ਗੱਲ ਵੱਖਰੀ ਹੈ। ਪਰ ਇਹ ਕਹਿਣਾ ਕਿ ਜਨਾਨੀ ਹੈ ਤੂੰ, ਆਪ ਨੂੰ ਜਾਣ ਦਿੰਦੇ ਆ, ਜੇ ਮਰਦ ਅਫਸਰ ਹੁੰਦਾ ਵੀ ਜਾਣ ਨਹੀਂ ਸੀ ਦੇਣਾ, ਇਹ ਮੇਰੇ ਖਿਆਲ ਦੇ ਨਾਲ ਸਿੱਧੇ ਰੂਪ ਦੇ ਵਿੱਚ ਧਮਕੀ ਅਫਸਰਸ਼ਾ। ਤੇ ਜੇ ਬਲਟੋਆ ਧਮਕੀ ਦਿੰਦਾ ਤੇ ਉਹਦੇ ਤੇ ਸ਼ਿਕਾਇਤ ਦਰਜ ਕਰ ਲਈ ਜਾਂਦੀ ਆ, ਤਾਂ ਫਿਰ ਇਹੋ ਜਿਹੇ ਬੰਦੇ ਜਿਹੜੇ ਖੁੱਲੇ ਰੂਪ ਦੇ ਵਿੱਚ ਧਮਕੀ ਦੇ ਕੇ ਉਹ ਕਿੱਦਾਂ ਬਚ ਸਕਦੇ? ਇਹ ਡਬਲ ਸਟੈਂਡਰਡ ਹੈ ਜਿਹੜਾ, ਉਹ ਨਹੀਂ ਹੋਣਾ ਚਾਹੀਦਾ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਡੀਜੀਪੀ ਦੇ ਦਫ਼ਤਰ ਦੀਆਂ ਸੀਟਾਂ ਤੇ ਬੈਠੇ ਲੋਕਾਂ ਵੱਲੋਂ ਨਿਯਮ ਤਾਕਤੇ। ਦੇਖੋ, ਨਿਯਮ ਤਾਕਤੇ ਇਹਨਾਂ ਨੇ ਇਸ ਕਦਰ ਕੀਤੇ ਹੋਏ ਆ ਕਿ ਡੀਜੀਪੀ ਦਫ਼ਤਰ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੇ ਐਸੇ ਲੋਕ ਕੁਰਸੀਆਂ ਮੱਲੀ ਬੈਠੇ ਆ ਜਿਨ੍ਹਾਂ ਨੂੰ ਉੱਥੇ ਬੈਠਿਆਂ 5-5 7-7 ਸਾਲ ਹੋ ਗਏ। ਜਿੱਦਾਂ ਨੇਮ ਕਾਇਦਾ ਕੀ ਕਹਿੰਦਾ, ਭਾਸਕਰ ਦੇ ਵਿੱਚ ਬਹੁਤ ਵੱਡੀ ਰਿਪੋਰਟ ਲੱਗੀ ਹੋਈ ਹੈ ਇਸ ਬਾਬਤ। ਨੇਮ ਕਾਇਦਾ ਇਹ ਕਹਿੰਦਾ ਹੈ ਕਿ 58 ਸਾਲ ਦੀ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਚਾਹੇ ਤਾਂ 2 ਸਾਲ ਦੀ ਐਕਸਟੈਂਸ਼ਨ ਦੇ ਸਕਦੀ, ਪਰ ਇਹਨਾਂ ਨੂੰ ਕਈਆਂ ਨੂੰ ਉੱਥੇ 5-5 ਸਾਲ 7-7 ਸਾਲ ਹੋ ਗਏ ਰਿਟਾਇਰਮੈਂਟ ਤੋਂ ਬਾਅਦ ਵੀ। ਔਰ ਨਿਯਮ ਕੀ ਕਹਿੰਦਾ? ਨਿਯਮ ਇਹ ਗੱਲ ਕਹਿੰਦਾ ਕਿ ਮੰਨ ਲਓ ਜੇ ਮਸਲਾ ਇੱਥੋਂ ਤੱਕ ਪਹੁੰਚਦਾ ਕਿ ਐਕਸਟੈਂਸ਼ਨ ਦੇਣੀ ਪੈਂਦੀ ਹੈ, ਜਾਂ ਤੁਹਾਨੂੰ ਬਾਅਦ ਦੇ ਵਿੱਚ ਕੋਈ ਬੰਦਾ ਜਿਹੜਾ ਹੋਰ ਕੁਝ ਸਮੇਂ ਲਈ ਰੱਖਣਾ ਪੈਂਦਾ, ਤਾਂ ਤੁਸੀਂ ਉਹਦੇ ਤੋਂ ਪਬਲਿਕ ਡੀਲਿੰਗ ਨਹੀਂ ਕਰਵਾ ਸਕਦੇ, ਜਨਰਲ ਕੰਮ ਕਰਵਾ ਸਕਦੇ। ਤਾਂ ਉੱਥੇ ਕੀ ਹੈ ਕਿ ਡੀਜੀਪੀ ਦਫ਼ਤਰ ਦੇ ਵਿੱਚ ਜਿਹੜੀਆਂ ਮਹੱਤਵਪੂਰਨ ਸੀਟਾਂ, ਉਹਨਾਂ ਤੇ ਇਹ ਰਿਟਾਇਰ ਹੋਏ ਅਫਸਰ ਜੰਮੇ ਹੋਏ ਆ, ਔਰ ਸਿੱਧੇ ਤੌਰ ਤੇ ਪਬਲਿਕ ਡੀਲਿੰਗ ਦਾ ਜਿੰਮਾ ਸਾਂਭ ਰਹੇ। ਉਹਦੇ ਵਿੱਚ ਇੱਕ ਤੇ ਇਹ ਆ ਕਿ ਨਿਯਮ ਟੁੱਟ ਗਿਆ। ਔਰ ਦੂਸਰੀ ਚੀਜ਼ ਹੋਰ ਵੀ ਆ ਨਾ ਰਾਜ ਕਰਨਵੀਰ ਸਿੰਘ ਜੀ, ਇਹਨਾਂ ਕੁਰਸੀਆਂ ਤੇ ਜਿਹੜੇ ਸਰਵਿਸ ਦੇ ਵਿੱਚ ਆ, ਜਿਨ੍ਹਾਂ ਲੋਕਾਂ ਨੇ ਪਹੁੰਚਣਾ, ਜਿਨ੍ਹਾਂ ਦੀ ਪ੍ਰਮੋਸ਼ਨ ਹੋ ਕੇ ਉਹਨਾਂ ਨੇ ਇੱਥੋਂ ਤੱਕ ਮੁਕਾਮ ਸਿਰਜਣਾ ਆਪਣਾ, ਤਾਂ ਉਹ ਲੋਕ ਵੀ ਕਿਤੇ ਨਾ ਕਿਤੇ ਆਪਣਾ ਹੱਕ ਮਾਰਿਆ ਮਹਿਸੂਸ ਕਰਦੇ ਆ। ਸੋ ਇਹ ਇੱਕ ਨਵੀਂ, ਮੈਂ ਕਹੂੰਗਾ ਕਿ ਮਾਰਖੋਰੀ ਆ ਸਾਡੀ ਸਿਆਸਤ ਦੇ ਵਿੱਚ। ਜਿੰਨੇ ਵੀ ਇਹਨਾਂ ਦੇ ਆਪਣੇ ਪੁਰਾਣੇ ਹੁੰਦੇ ਆ, ਬੁੱਢੇ ਖੌਡੇ, ਰਿਟਾਇਰਮੈਂਟ ਤੋਂ ਬਾਅਦ ਜਿਹੜੇ ਘਰਾਂ ਦੇ ਵਿੱਚ ਮੱਖੀਆਂ ਮਾਰਦੇ ਆ, ਉਹਨਾਂ ਨੂੰ ਚੁੱਕ ਕੇ ਇਹ ਸਰਕਾਰ ਦੇ ਵਿੱਚ ਲੈ ਆਉਂਦੇ। ਕੈਪਟਨ ਅਮਰਿੰਦਰ ਸਿੰਘ ਤੇ ਇਸ ਮਾਮਲੇ 'ਚ ਬਹੁਤ ਅੱਗੇ ਆ। ਇਹਨੇ ਕਈ ਬੁੱਢੇ ਆ ਜਿਹੜੇ ਉਹ ਰਿਟਾਇਰਮੈਂਟ ਤੋਂ ਬਾਅਦ ਘਰੋਂ ਚੁੱਕ ਕੇ ਤੇ ਲਿਆ ਕੇ ਸਰਵਿਸ ਦੇ ਵਿੱਚ ਰੱਖ ਦਿੱਤੇ।
ਤੋ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਚਣ ਵਿਚਾਰਨ ਦਾ ਵਿਸ਼ਾ ਕਿ ਇਹ ਦੋਹਰੇ ਨੇਮ ਤੋੜੇ ਜਾ ਰਹੇ। ਇੱਕ ਤੇ ਇਹ ਆ ਕਿ ਕਿਸੇ ਦੀ ਤਰੱਕੀ ਰੋਕੀ ਜਾ ਰਹੀ ਹੈ, ਔਰ ਦੂਸਰਾ ਇਹ ਆ ਕਿ ਪਬਲਿਕ ਡੀਲਿੰਗ ਦੀ ਥਾਂ ਜਿਹੜਾ ਜਰਨਲ ਕੰਮ ਕਰਨਾ ਹੁੰਦਾ ਉਹਨਾਂ ਤੋਂ ਜਰਨਲ ਕੰਮ ਕਰਨ ਦੀ ਥਾਂ ਤੇ ਪਬਲਿਕ ਡੀਲਿੰਗ ਕਰਵਾਈ ਜਾ ਰਹੀ ਆ। ਔਰ ਡੀਜੀਪੀ ਦਫ਼ਤਰ ਤੇ ਅੱਗੇ ਦੋਸ਼ ਲੱਗਦੇ ਆ ਕਿ ਡੀਜੀਪੀ ਦਫ਼ਤਰ ਦੇ ਵਿੱਚ ਬਹੁਤ ਅੱਛਾ ਨਹੀਂ ਹੈ ਸਭ ਕੁਝ, ਬਲਕਿ ਬਹੁਤ ਕੁਝ ਗਲਤ ਹੁੰਦਾ। ਔਰ ਤੁਹਾਨੂੰ ਯਾਦ ਹੋਣਾ ਸਕੋਡਾ ਪ੍ਰਕਰਨ, ਸਕੋਡਾ ਇੱਕ ਮੁੰਡਾ ਸੀਗਾ ਅਮਨ ਸਕੋਡਾ, ਜਿਹੜਾ ਅਕਾਲੀ ਭਾਜਪਾ ਸਰਕਾਰ ਵੇਲੇ ਅਫਸਰਾਂ ਦੇ ਬਹੁਤ ਨੇੜੇ ਸੀ ਤੇ ਵੱਡੇ ਵੱਡੇ ਅਫਸਰਾਂ ਦੇ ਤਬਾਦਲੇ ਕਰਾਇਆ ਕਰਦਾ ਸੀਗਾ। ਜਦੋਂ ਉਹ ਫੜਿਆ ਗਿਆ ਤੇ ਉਹਨੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਡੀਜੀਪੀ ਦਫ਼ਤਰ ਦੇ ਵਿੱਚੋਂ ਕੰਮ ਕਰਾਉਣਾ ਮੇਰਾ ਚੁੱਕੀ ਦਾ ਕੰਮ। ਤਾਂ ਉਦੋਂ ਵੀ ਦੋਸ਼ ਲੱਗੇ ਸੀਗੇ ਕਿ ਇਹ ਜੋ ਤਬਾਦਲੇ ਹੁੰਦੇ ਸਨ ਜਾਂ ਅਫਸਰ ਜਿਹੜੇ ਸੀਗੇ ਉਹ ਇੱਕ ਜ਼ਿਲ੍ਹੇ ਚੋਂ ਦੂਸਰੇ ਜ਼ਿਲ੍ਹੇ ਚ ਘੱਲੇ ਜਾਂਦੇ ਸੀਗੇ, ਤਾਂ ਉਹਦੀਆਂ ਤਾਰਾਂ ਜਿਹੜੀਆਂ ਸੀ ਸਿੱਧੇ ਤੌਰ ਤੇ ਜਾ ਕੇ ਡੀਜੀਪੀ ਦਫ਼ਤਰ ਚ ਜੁੜ ਗਈਆਂ। ਤੇ ਇਹ ਵੇਖਣ ਵਾਲਾ ਵਿਸ਼ਾ ਹੋਊਗਾ ਕਿ ਜਿਹੜੇ ਲੋਕ ਰਿਟਾਇਰਮੈਂਟ ਤੋਂ ਬਾਅਦ ਉੱਥੇ ਕੰਮ ਕਰਦੇ ਆ ਕੀ ਉਹ ਵਫਾਦਾਰ ਰਹਿੰਦੇ ਆ, ਕੀ ਉਹ ਨਿਰਪੱਖ ਰਹਿੰਦੇ ਆ, ਕਿਉਂਕਿ ਉਹਨਾਂ ਕੋਲ ਤੇ ਕੋਈ ਡਰ ਤਾਂ ਹੈ ਹੀ ਨਹੀਂਗਾ, ਉਹਨਾਂ ਨੂੰ ਤਾਂ ਕਿਸੇ ਦਾ ਡਰ ਤਾਂ ਹੈ ਨਹੀਂ, ਉਹ ਤਾਂ ਰਿਟਾਇਰਮੈਂਟ ਤੋਂ ਬਾਅਦ ਬੈਠੇ ਆ। ਤਾਂ ਕੀ ਉਹ ਸਾਰਾ ਕੰਮ ਸਹੀ ਢੰਗ ਨਾਲ ਕਰਦੇ ਆ? ਔਰ ਮੇਰੇ ਖਿਆਲ ਦੇ ਨਾਲ ਇਹ ਨੇਮ ਕਾਇਦੇ ਤੋੜਨ ਵਾਲੀ ਜਿਹੜੀ ਗੱਲ ਆ, ਉਹ ਜੇ ਸਰਕਾਰ ਜਾਂ ਪੁਲਿਸ ਵਿਭਾਗ ਹੀ ਇਸ ਤਰ੍ਹਾਂ ਦੇ ਨੇਮ ਕਾਇਦੇ ਤੋੜ ਦਾ ਕੰਮ ਕਰੂਗਾ ਤੇ ਫਿਰ ਪਬਲਿਕ ਕਿਸ ਤਰ੍ਹਾਂ ਨੇਮ ਕਾਇਦੇ ਜਿਹੜੇ ਫੋਲੋ ਕਰੂਗੀ? ਜੀ ਬਿਲਕੁਲ। ਤੇ ਜਾਂਦੇ ਜਾਂਦੇ ਜੇ ਖਬਰ ਤੇ ਨਜ਼ਰ ਮਾਰੀਏ ਤਾਂ ਸਰਕਾਰ ਨਰਸਿੰਗ ਕੋਰਸਾਂ 'ਚ ਸ਼ਾਮਲ ਕਰੇਗੀ ਆਈਲੈਟਸ। ਦੇਖੋ ਇਹ ਆਈਲੈਟਸ ਵਾਲੀ ਤੁਹਾਨੂੰ ਪਤਾ ਹੀ ਹੈ ਕਿ ਹਨੇਰੀ ਚੱਲੀ ਆ ਪੰਜਾਬ ਦੇ ਵਿੱਚ, ਤੇ ਕਈ ਸ਼ਹਿਰ ਇਦਾਂ ਦੇ ਆ ਜਿਹੜੇ ਹੱਬ ਬਣੇ ਪਏ ਆਈਲੈਟਸ, ਕਈ ਇੰਸਟੀਚਿਊਟ ਤੇ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ 8-8 10 ਹਜ਼ਾਰ ਬੱਚੇ ਆ ਜਿਹੜੇ ਉਹ ਇੱਕੋ ਦਮ ਆਈਲੈਟਸ ਦੀ ਤਿਆਰੀ ਕਰਦੇ ਆ। ਮੇਰੇ ਖਿਆਲ ਦੇ ਨਾਲ ਤਾਂ ਫੀਸ ਵੀ ਚੋਖੀ ਹੋਣੀ ਹੈ ਨਾ, ਜੇ 12 ਲੱਖ ਵੀ ਕੋਈ ਖਰਚ ਕਰੇ ਤੇ 10,000 ਸਟੂਡੈਂਟ ਹੋਵੇ ਤੇ 12 ਕਰੋੜ ਸਿੱਧਾ ਹੋ ਗਿਆ। ਖੈਰ ਆਈਲੈਟਸ ਇੱਕ ਦਰਕਾਰ ਹੈ, ਇੱਕ ਮਜਬੂਰੀ ਹੈ, ਬੱਚੇ ਬਾਹਰ ਜਾਣਾ ਚਾਹੁੰਦੇ ਕਿਉਂਕਿ ਇੱਥੇ ਤੇ ਤੁਹਾਨੂੰ ਪਤਾ ਹੀ ਹੈ ਮਾਹੌਲ ਜਿਸ ਤਰ੍ਹਾਂ ਦਾ ਬਣ ਗਿਆ, ਉਹਦੇ ਉਸ ਮਾਹੌਲ ਦੇ ਵਿੱਚ ਹਰੇਕ ਬੱਚਾ ਹੀ ਸੁਪਨਾ ਸੰਜੋਦਾ ਕਿ ਮੈਂ ਇੱਥੋਂ ਨਿਕਲਣਾ। ਤਾਂ ਹੁਣ ਇਹਨਾਂ ਨੇ ਨਰਸਿੰਗ ਕੋਰਸਾਂ ਦੇ ਵਿੱਚ ਆਈਲੈਟਸ ਜ਼ਰੂਰੀ ਕੀਤਾ ਔਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਦੋ ਜਿਹੜੇ ਨਰਸਿੰਗ ਇੰਸਟੀਚਿਊਟ ਆ ਅੰਮ੍ਰਿਤਸਰ ਔਰ ਪਟਿਆਲਾ ਇਹਨਾਂ ਤੋਂ ਹੋਣੀ ਹੈ, ਜਿਹੜੇ ਮੈਡੀਕਲ ਕਾਲਜ ਆ। ਇਹਨਾਂ ਦੇ ਵਿੱਚ ਇਹ ਜਿਹੜਾ ਆਈਲੈਟਸ ਲਾਜ਼ਮੀ ਕੀਤਾ ਗਿਆ ਉਹਦੇ ਪਿੱਛੇ ਇੱਕ ਕਾਰਨ ਆ। ਕਾਰਨ ਇਹ ਆ ਕਿ ਦੇਖੋ ਜਿਹੜੀ ਨਰਸਿੰਗ ਆ ਉਹ ਇੱਕ ਐਸੀ ਜੌਬ ਆ ਜਿਹਦੀ ਪੂਰੀ ਸੰਸਾਰ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਡਿਮਾਂਡ ਰਹੀ ਆ, ਤੇ ਭਾਰਤ ਦੇ ਵਿੱਚੋਂ ਬਹੁਤ ਸਾਰੀਆਂ ਨਰਸਾਂ ਜਿਹੜੀਆਂ ਤਿਆਰ ਹੁੰਦੀਆਂ। ਪਰ ਰੌਲਾ ਇਹ ਹੈ ਕਿ ਪਲੇਸਮੈਂਟ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਕੁੜੀਆਂ ਜਿਹੜੀਆਂ ਉਹ ਅੰਗਰੇਜ਼ੀ ਚ ਨਿਪੁੰਨ ਨਹੀਂ ਹੁੰਦੀਆਂ, ਸਕਿਲਡ ਨਹੀਂ ਹੁੰਦੀਆਂ, ਮੇਰੇ ਵਾਂਗੂ ਵਿਚਾਰੀਆਂ ਜਿਹੜੀਆਂ ਉਹ ਜਿਹੜੀ ਲੋਕਲ ਭਾਸ਼ਾ ਉਹਦੇ ਚ ਮੁਹਾਰਤ ਉਹਨਾਂ ਦੀ ਹੁੰਦੀ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਪਲੇਸਮੈਂਟ ਨਹੀਂ ਹੋ ਰਹੀ। ਉਹਦਾ ਰੀਜ਼ਨ ਸਭ ਤੋਂ ਵੱਡਾ ਇਹੋ ਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕੁੜੀਆਂ ਜਿਹੜੀਆਂ ਟੈਲੈਂਟਡ ਸਕਿਲਡ ਕੁੜੀਆਂ ਜਿਹੜੀਆਂ ਉਹ ਨੌਕਰੀ ਦੇ ਕਾਬਿਲ ਤੇ ਹੈ, ਪਰ ਜਦੋਂ ਬਾਹਰ ਨੌਕਰੀ ਕਰਨ ਦੀ ਵਾਰੀ ਆਉਂਦੀ ਹੈ, ਇੰਟਰਵਿਊ ਦੀ ਵਾਰੀ ਆਉਂਦੀ ਹੈ ਤਾਂ ਉਹ ਅੰਗਰੇਜ਼ੀ ਚ ਮਾਰ ਖਾ ਤਾਂ ਇਸ ਕਰਕੇ ਨਾਲ ਉਹਨਾਂ ਦੀ ਅੰਗਰੇਜ਼ੀ ਜਿਹੜੀ ਆ ਉਹ ਮਜ਼ਬੂਤ ਕੀਤੀ ਜਾਵੇ। ਤਾਂ ਇਸ ਕਰਕੇ ਪਹਿਲ ਕਦਮੀ ਕੀਤੀ ਜਾ ਰਹੀ, ਮੇਰੇ ਖਿਆਲ ਦੇ ਨਾਲ ਠੀਕ ਆ, ਕਿਉਂਕਿ ਹਰੇਕ ਬੰਦਾ ਕੋਰਸ ਕਰਦਾ ਜਾਂ ਡਿਗਰੀ ਕਰਦਾ ਉਹ ਨੌਕਰੀ ਵਾਸਤੇ ਹੀ ਕਰਦਾ, ਸਥਾਈ ਰੁਜ਼ਗਾਰ ਵਾਸਤੇ ਹੀ ਕਰਦਾ। ਤੇ ਜੇ ਉਹਦੇ ਵਿੱਚ ਕੋਈ ਡਿੱਕਾ ਆਉਂਦਾ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕਿੱਦਾਂ ਦੂਰ ਕੀਤਾ ਜਾਵੇ। ਪਰ ਸਰਕਾਰ ਨੂੰ ਦੂਸਰੇ ਪੱਖ ਤੋਂ ਵੀ ਸੋਚ ਲੈਣਾ ਚਾਹੀਦਾ ਕਿ ਸਾਡੇ ਇੱਥੇ ਜਿਹੜੇ ਦੂਸਰੇ ਵਿਦਿਆਰਥੀ ਆ, ਦੂਸਰੇ ਬੱਚੇ ਆ ਜਿਹੜੇ, ਉਹਨਾਂ ਲਈ ਵੀ ਜੇ ਤੁਸੀਂ ਨੌਕਰੀ ਨਹੀਂ ਪੈਦਾ ਕਰ ਸਕਦੇ, ਤੁਹਾਡੇ ਕੋਲ ਇੱਕੋ ਇੱਕ ਰਸਤਾ ਕਿ ਫਿਰ ਤੁਸੀਂ ਉਹਨਾਂ ਨੂੰ ਬਾਹਰ ਭੇਜਣ ਦਾ, ਬਾਹਰ ਪਹੁੰਚਣ ਦਾ ਰਸਤਾ ਜਿਹੜਾ ਸੁਖਾਲਾ ਕਰਕੇ। ਤਾਂ ਅੰਗਰੇਜ਼ੀ ਜਿਹੜੀ ਆ ਮੇਰੇ ਖਿਆਲ ਦੇ ਨਾਲ ਉਹ ਜਿਹੜਾ ਇੱਕ ਸਧਾਰਨ ਪਿੰਡ ਦਾ ਗਰੀਬ ਬੱਚਾ ਉਹਦੀ ਵੀ ਫਿਰ ਚੰਗੀ ਠੋਕ ਵੀ ਹੋਣੀ ਚਾਹੀਦੀ ਹੈ, ਕਿਉਂਕਿ ਅੱਗੇ ਮੰਨ ਲਓ ਕੰਪੀਟੀਸ਼ਨ ਦੇ ਵਿੱਚ ਉਹਨੇ ਜਾਣਾ ਤੇ ਜੇ ਉਹ ਅੰਗਰੇਜ਼ੀ ਤੋਂ ਮਹਿਰੂਮ ਆ, ਬੱਚਾ ਟੈਲੈਂਟਡ ਆ, ਬੰਦਾ ਯੋਗਤਾ ਰੱਖਦਾ ਪਰ ਅੰਗਰੇਜ਼ੀ ਦੇ ਵਿੱਚ ਉਹਦੀ ਮੁਹਾਰਤ ਇਸ ਕਰਕੇ ਨਹੀਂ ਕਿਉਂਕਿ ਸਿੱਖਿਆ ਦਾ ਸਿਸਟਮ ਇਦਾਂ ਦਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹਦੀ ਬਦਕਿਸਮਤੀ ਨਹੀਂ, ਉਹ ਸਰਕਾਰ ਦੀ ਬਦ ਨੀਤੀ ਆ। ਤਾਂ ਇੱਥੇ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਬੱਚਿਆਂ ਲਈ ਜਦੋਂ ਅਸੀਂ ਨੌਕਰੀਆਂ ਪੈਦਾ ਹੀ ਨਹੀਂ ਕਰ ਰਹੇ, ਉਹਨਾਂ ਨੇ ਸੰਸਾਰ ਦੇ ਕੋਨੇ-ਕੋਨੇ ਜਾ ਕੇ ਨੌਕਰੀਆਂ ਤਲਾਸ਼ਣੀਆਂ, ਤਾਂ ਫਿਰ ਜਿਹੜਾ ਆਮ ਸਕੂਲੀ ਸਿਸਟਮ ਹੈ ਉਹਦੇ ਵਿੱਚ ਵੀ ਅੰਗਰੇਜ਼ੀ ਜਿਹੜੀ ਆ ਉਹ ਠੋਸ ਰੂਪ ਦੇ ਵਿੱਚ ਪੜ੍ਹਾ ਕੇ ਉਹਨਾਂ ਬੱਚਿਆਂ ਨੂੰ ਅੰਗਰੇਜ਼ੀ ਚ ਸਕੇਲ ਕੀਤਾ ਜਾਣਾ ਚਾਹੀਦਾ। ਹਾਂ, ਮਾਂ ਬੋਲੀ ਹੈ ਜਿਹੜੀ ਉਹ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ। ਜੀ ਤੇ ਮਿੰਟੂ ਜੀ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।